ਤੇ ਇੱਥੇ ਸਿੱਖ ਮੁਸਲਮਾਨ ਤੇ ਹਿੰਦੂ ਸਾਰੇ ਬੱਚੇ ਪੜ੍ਹਦੇ ਰਹੇ 1947 ਹੈ ਨਾ। ਤੇ ਇੱਥੇ ਕਾਫੀ ਸਿੱਖ ਆਬਾਦੀ ਸੀ ਇਸ ਪਿੰਡ ਦੇ ਵਿੱਚ ਕਹਿੰਦੇ। ਸਾਰਾ ਪਿੰਡ ਹੈ ਹੀ ਸਿੱਖਾਂ ਦਾ। ਸਾਡੇ ਬਜ਼ੁਰਗ ਜਿਹੜੇ ਨਾ ਹਾਂਜੀ ਹਾਂਜੀ ਉਹ ਸਾਨੂੰ ਇਹੋ ਦੱਸਦੇ ਰਹੇ ਕਿ ਸਾਰਾ ਪਿੰਡ ਸਿੱਖਾਂ ਦਾ ਸੀ। ਜਦੋਂ ਫਿਰ ਪਾਕਿਸਤਾਨ ਬਣਿਆ ਇਹ ਚਲੇ ਗਏ, ਅੱਛਾ ਜੀ। ਫਿਰ ਮੁਸਲਮਾਨ ਇੱਧਰ ਆਏ। ਲਓ ਜੀ, ਨਵਾਂ ਪਿੰਡ ਚੱਕ 255 ਦੇ ਵਿੱਚ ਆਏ ਸੀਗੇ ਟੀਚਰ ਸਾਹਿਬਾਨ ਨੇ ਤੇ ਇਹ ਨੇ ਬੱਚੇ। ਤੇ ਇਸ ਸਕੂਲ ਦਾ ਜਿਹੜਾ ਹੈਗਾ ਇਹਦੇ ਵਿੱਚ ਸਿੱਖ ਜਿਹੜੇ ਹੈਗੇ ਨਾ ਉਹ ਬੱਚੇ ਪੜ੍ਹਦੇ ਰਹੇ ਤੇ ਆਪਾਂ ਉਹਦਾ ਇਤਿਹਾਸ ਵੇਖਣ ਵਾਸਤੇ ਆਏ ਆ। ਤੇ ਮੈਂ ਸੋਚਿਆ ਚਲੋ ਆ ਪਿਆਰੇ ਪਿਆਰੇ ਬੱਚਿਆਂ ਦਾ ਸ਼ਾਟ ਵੀ ਲੈ ਲਈਏ ਤੇ ਆਪਾਂ ਦੇਖਦੇ ਹਾਂ ਹੁਣ ਆਫਿਸ ਦੇ ਵਿੱਚ ਜਾ ਕੇ। ਇਹ ਜਿਹੜਾ ਬੰਦਾ ਇੱਥੇ ਪਹਿਲੇ ਆਇਆ ਜੀ ਉਹਨਾਂ ਨੇ ਵਿਜ਼ਿਟ ਕੀਤੀ। ਅੱਛਾ, ਕੀ ਨਾਮ ਲਿਖਿਆ ਹੈ? ਮਲਕੀਤ ਸਿੰਘ, ਹਾਂਜੀ, ਬਲਦ ਭਗਤ ਸਿੰਘ, ਜੀ। ਕੇਅਰ ਆਫ ਗੁਰੂ ਨਾਨਕ ਪਾਈਪ ਸਟੋਰ, ਨੂਰ ਮਹਲ ਰੋਡ, ਡਿਸਟ੍ਰਿਕਟ ਜਲੰਧਰ। ਨੂਰ ਮਹਲ ਰੋਡ, ਨਕੋਦਰ। ਇਹ ਆਪਾਂ ਰਜਿਸਟਰ ਦੇਖਦੇ ਹਾਂ ਜੀ। ਆਹ ਦੇਖੋ ਤੁਸੀਂ, ਆ ਕਲੋਜ਼ ਕਰਿਓ 1940। ਇਹ ਰਜਿਸਟਰ ਤੁਸੀਂ ਬਾਅਦ ਚ ਤਿਆਰ ਕੀਤਾ ਕਿ ਉਦੋਂ ਦਾ ਹੀ ਲਿਖਤਾ ਜੀ? ਲਿਖਿਆ ਜੀ, ਇਹ ਲਿਖਿਆ ਹੀ ਉਹਨਾਂ ਆ ਜੋ ਲਿਖਾਈ ਹੈ 1940 ਦੀ ਹੈ ਜੀ। ਵਾਹ ਜੀ ਵਾਹ। ਆ 1940, 41, 42, ਠੀਕ ਹੈ ਜੀ। ਇਵੇਂ ਅੱਗੋਂ ਥੋੜਾ ਪੇਜ ਫਟ ਗਿਆ ਤੇ ਆਪਾਂ ਦੂਸਰੇ ਪੇਜ ਤੇ ਦੇਖ ਲੈਂਦੇ ਹਾਂ, ਕੋਈ ਆਪਾਂ ਨੂੰ ਸੰਨ ਦਿਸਦਾ। ਆ 45 ਹੈ ਨਾ ਜੀ। ਇਵੇਂ ਹੀ ਅਗਲੇ ਪੇਜ ਤੇ ਸ਼ਾਇਦ 1947 ਵੀ ਆ ਜਾਏ, ਜਦੋਂ ਉਜੜ ਕੇ ਵਿਚਾਰੇ ਚਲੇ ਗਏ ਹੋਣੇ। ਇਹ ਉਹ ਸਾਲ ਆ ਜਦੋਂ ਇਹ ਬੱਚੇ ਇੱਥੇ ਪੜ੍ਹਦੇ ਹੋਣਗੇ। ਸਿੱਖ, ਮੁਸਲਮਾਨ, ਹਿੰਦੂ ਜਿਹੜੇ ਵੀ ਆਪਾਂ ਨਾਂ ਉਹਨਾਂ ਦੇ ਪਤਾ ਕਰਦੇ ਹਾਂ ਕਿਉਂਕਿ ਉਰਦੂ 'ਚ ਨੇ ਨਾਮ, ਇਹਨਾਂ ਤੋਂ ਪੁੱਛਾਂਗੇ। ਇਹ ਉਦੋਂ ਵਿਚਾਰੇ ਇਕੱਠੇ ਪੜ੍ਹਦੇ ਹੋਣਗੇ, ਪਰ ਇਸ ਸਾਲ ਤੋਂ ਬਾਅਦ ਜਦੋਂ ਇਹ 48 'ਚ ਵੜਦਾ ਹੈ ਤਾਂ ਉਦੋਂ ਇਹ ਸਾਰੇ ਵਿਛੜ ਗਏ ਹੋਣਗੇ ਦੋਸਤ। ਤੇ ਇਹ ਨਾਮ ਜਿਹੜੇ ਲਿਖਿਆ ਜੀ ਥੋੜੇ ਪੜ੍ਹ ਕੇ ਦੱਸੋਗੇ? ਇਹ ਕਰਮ ਸਿੰਘ, ਅੱਛਾ ਜੀ, ਸਿੰਘਾ ਕਰਕੇ ਲਿਖਦੇ ਆ। ਹਾਂਜੀ ਹਾਂਜੀ, ਸਿੰਘ, ਇਹ ਮਹਿੰਗਾ ਸਿੰਘ, ਸੰਤੋਖ ਸਿੰਘ, ਚਰਨ ਸਿੰਘ, ਹਾਂਜੀ। ਅਵਤਾਰ ਸਿੰਘ, ਸੰਤੋਖ ਸਿੰਘ। ਕੋਈ ਇਹਨਾਂ ਦੇ ਆ ਕੀ ਲਿਖੇ ਨੇ? ਇਹ ਇਹਨਾਂ ਦੀ ਤਰੀਕ ਬੈਸ਼। ਤੇ ਇਹਨਾਂ ਦੇ ਪਿਤਾ ਦਾ ਨਾਮ ਲਿਖਿਆ? ਹਾਂਜੀ, ਉਹ ਵੀ ਦੱਸੋ ਨਾ ਨਾਲ, ਉਹ ਬੰਦੇ ਦੇ ਨਾਲ ਪਿਤਾ ਦਾ ਨਾਮ ਦੱਸਿਆ ਜੀ। ਇਹ ਚਰਨ ਸਿੰਘ ਸੀ ਨਾ, ਇਹਨਾਂ ਦੇ ਪਿਤਾ ਦਾ ਨਾਮ ਪਾਲ ਸਿੰਘ। ਪਾਲ ਸਿੰਘ। ਕੋਈ ਇਹਨਾਂ ਦਾ ਹੋਰ ਤਾਂ ਨਹੀਂ ਕੁਝ ਲਿਖਿਆ? ਜ਼ਾਤ ਕੌਮ ਲਿਖੀ ਹੈ ਜੀ। ਉਹ ਜਾਤ ਕੌਮ ਤਾਂ ਚਲੋ ਪਤਾ ਹੀ ਜੀ। ਮਤਲਬ ਲਿਖਦੇ ਸੀ ਜਾਂ ਕੋਈ ਹਜਾਮ ਸੀ, ਅੱਛਾ ਜੀ। ਉਹਨਾਂ ਦਾ ਇਹ ਲਿਖਣਾ ਸੀ। ਜਿਸ ਦਲਬੀਰ ਸਿੰਘ ਹੈ ਨਾ, ਇਹ ਹਜਾਮ ਸਨ। ਇੱਕ ਹੋਰ ਲੜਕੀ ਹੈ ਦਲਬੀਰ ਕੌਰ, ਇਹਦੇ ਪਿਤਾ ਦਾ ਨਾਮ? ਇਹਦੇ ਪਿਤਾ ਦਾ ਨਾਮ ਸੁਰਨ ਸਿੰਘ ਤੇ ਹਜਾਮ ਨੇ। ਅੱਛਾ ਜੀ। ਹਯਾਮ ਦਾ ਮਤਲਬ? ਇਹ ਨਾਈ। ਇਹ ਇੱਕ ਸਿੱਖ ਹੋਣਗੇ ਪਰ ਨਾਈ ਸਿੱਖ ਹੋਣਗੇ। ਨਾਈ ਸਿੱਖ ਹੋਣਗੇ। ਆਪਾਂ ਆ ਜਿਹੜੇ 1940 ਵਾਲੇ ਆ, ਉਹ 47 ਵਾਲੇ ਫਿਰ ਦੁਬਾਰਾ ਪੜਾਂਗੇ। ਇੱਥੇ ਕੋਈ ਸਰਦਾਰ ਦੇਖਿਓ ਹੈ? ਗੁਰਬਖਸ਼ ਸਿੰਘ। ਗੁਰਬਖਸ਼ ਸਿੰਘ। ਸਿੰਘਾ। ਗੁਰਬਖਸ਼ ਸਿੰਘ। ਹਾਂਜੀ। ਆ ਕੀ ਲਿਖਿਆ? ਸਿੰਘਾ। ਸਿੰਘ ਨੂੰ ਉਹ ਸਿੰਘਾ ਲਿਖਦੇ ਸੀ। ਸਿੰਘਾ। ਆ ਕੀ ਆ ਗਿਆ ਜੀ? ਇਹ ਉਰਲਾ ਸਿੰਘਾ। ਹਾਂਜੀ, ਉਰਲਾ ਸਿੰਘਾ ਨਹੀਂ, ਸਿੰਘ ਆ ਜੀ। ਹਾਂ, ਸਿੰਘਾ ਨਹੀਂ, ਸਿੰਘ ਆ ਜੀ। ਅੱਛਾ ਜੀ। ਇਹ ਗੁਰਦੀਪ ਸਿੰਘਾ ਸਿੰਘ, ਲక్ష్మణ ਸਿੰਘ। ਹਾਂ, ਲక్ష్మణ ਸਿੰਘ। ਹਾਂਜੀ। ਅੱਛਾ ਜੀ। ਅੱਗੇ ਕਿਹੜਾ ਆ ਗਿਆ? ਅੱਗੇ ਸੰਤੋਖ ਸਿੰਘ। ਅੱਛਾ, ਯਾ ਸੰਤੋਖ ਸਿੰਘ ਆ। ਹਾਂਜੀ। ਆ ਕਸੀਰ ਸਿੰਘ। ਅੱਛਾ ਜੀ। ਜੁਗੰਦਰ ਸਿੰਘ। ਅੱਛਾ। ਇਹ ਫਲੋਕ ਸਿੰਘ। ਅੱਛਾ ਜੀ। ਅਜੀਤ ਸਿੰਘ। ਇਹ ਅਰਜਨ ਸਿੰਘ, ਇਹਦੇ ਵਾਲਦ ਦਾ ਨਾਮ। ਅੱਛਾ ਜੀ। ਇੱਧਰ ਮਹਿੰਗਾ ਸਿੰਘ ਤੇ ਉਹਦੇ ਵਾਲਦ ਦਾ ਨਾਮ ਤਾਰਾ ਸਿੰਘ। ਹਾਂ ਜੀ, ਇਹ ਆ ਗਏ 1940 42 ਵਾਲੇ ਜਿਹੜੇ ਨਾਮ। ਲਓ ਜੀ, ਨਾਸਰ ਸਾਹਿਬ, ਤੁਸੀਂ ਇਸ ਸਕੂਲ ਦੇ ਆਪਣਾ ਹੈੱਡ ਹੋ ਜੀ। ਤੇ ਇਹ ਦੱਸੋ, ਹਾਂ ਇੱਥੇ ਸਰਦਾਰਾਂ ਦੇ ਨਾਮ ਹੈ ਕੋਈ? 47 ਜਿੱਦਣ ਵਿਛੋੜੇ ਪੈਂਦੇ ਜਿਹੜੇ ਸਾਲ 'ਚ? ਹਾਂਜੀ। ਬਰਾਨਾ ਸਿੰਘ। ਅੱਛਾ ਜੀ। ਨਾਲ ਪਿਤਾ ਦਾ ਨਾਮ ਬੋਲ ਦੇਣਾ। ਬਚਨ ਸਿੰਘ। ਅੱਛਾ ਜੀ। ਜਗੀਰ ਸਿੰਘ ਤੇ ਤਾਰਾ ਸਿੰਘ। ਵਾਹ। ਕਰਮ ਸਿੰਘ, ਅੰਦਰ ਸਿੰਘ, ਇੰਦਰ ਸਿੰਘ, ਮਹਿੰਗਾ ਸਿੰਘ, ਹਾਂਜੀ, ਬਚਨ ਸਿੰਘ, ਹਰਭਜਨ ਸਿੰਘ, ਕਰਤਾਰ ਸਿੰਘ। ਅੱਛਾ ਜੀ। ਰਜੀਤ ਸਿੰਘ, ਪਾਲ ਸਿੰਘ, ਰਜੀਤ ਸਿੰਘ, ਚਨਨ ਸਿੰਘ, ਕਰਨੈਲ ਸਿੰਘ ਤੇ ਹਰੇਰ ਸਿੰਘ। ਅੱਛਾ ਜੀ। ਕਰਮ ਸਿੰਘ, ਆਤਮਾ ਸਿੰਘ। ਆਤਮਾ ਸਿੰਘ ਲਿਖਿਆ ਜੀ। ਆਤਮਾ ਸਿੰਘ। ਆਤਮਾ ਸਿੰਘ। ਹਾਂਜੀ ਹਾਂਜੀ। ਪਰਨੀਮ ਸਿੰਘ, ਲਾਲ ਸਿੰਘ। ਇਹਦਾ ਮਤਲਬ ਇਹ ਪਿੰਡ ਸਾਰੇ ਇਹ ਸਿੱਖਾਂ ਦੇ ਜੀ? ਇਹ ਮੁਸ਼ਤਰਕਾ। ਆ ਦੋਸਤੋ, ਆ ਤੁਸੀਂ ਦੇਖੋ ਦੋਸਤੋ, ਇਹ 1947 ਦੇ ਉਦੋਂ ਦੇ ਅੱਖਰ ਲਿਖੇ ਆ। ਉਸ ਤੋਂ ਬਾਅਦ ਅੱਖਰ ਹੀ ਬਦਲ ਗਏ। ਤੁਸੀਂ ਦੇਖੋ ਇੱਥੋਂ ਤੱਕ 47 ਦੇ ਆ ਤੇ ਆ ਉਸ ਤੋਂ ਬਾਅਦ ਉਜਾੜੇ ਜਦੋਂ ਪੈ ਗਏ। ਇਹ ਤੋਂ ਗਾਂ ਕੋਈ ਸਰਦਾਰ ਹੈ ਜੀ? ਨਹੀਂ। ਇਹ ਗਾਂ ਕਿਹੜੇ ਨਾਮ ਆ ਗਏ? ਅੱਗੇ ਅਲੀ ਅਹਿਮਦ। ਅੱਛਾ ਜੀ। ਰਹਿਮਤ ਅਲੀ ਦਾ, ਬਸ਼ੀਰ ਅਹਿਮਦ, ਮੁਹੰਮਦ ਹੁਸੈਨ, ਤਾਜ ਮੁਹੰਮਦ, ਸਰਦਾਰ ਮੁਹੰਮਦ। ਯਾਨੀ ਜਦੋਂ 47 ਦੀ ਵੰਡ ਪੈ ਗਈ ਉਸ ਤੋਂ ਬਾਅਦ ਆ ਸਾਰੇ ਮੁਸਲਮਾਨ ਨਾਮ ਨੇ। ਮੁਸਲਮਾਨ ਨਾਮ ਉਧਰੋਂ ਆ ਕੇ। ਤੇ ਆ 47 ਤੱਕ ਦੋਸਤੋ, ਇਹ ਬਜ਼ੁਰਗ ਜਿਹੜੇ ਆ ਇਹ ਦੁਨੀਆ ਤੇ ਹੈ ਜਾਂ ਨਹੀਂ ਹੈ ਇਹ ਤਾਂ ਨਹੀਂ ਸਾਨੂੰ ਪਤਾ। ਤੇ ਪਰ ਇਹਨਾਂ ਦੇ ਨਾਮ ਪੜ੍ਹ ਕੇ
ਤਾਂ ਇਹ 255 ਚੱਕ ਨਵਾਂ ਪਿੰਡ ਫੈਸਲਾਬਾਦ ਜਿਹਨੂੰ ਲੈਲਪੁਰ ਕਹਿੰਦੇ ਆ, ਉੱਥੋਂ ਦਾ ਇਹ ਪਿੰਡ ਆ। ਜੇ ਸਾਡੀ ਕੋਈ ਵੀਡੀਓ ਦੇਖੇ ਤਾਂ ਉਹਨਾਂ ਦੇ ਬਜ਼ੁਰਗਾਂ ਦੇ ਨਾਮ ਕਿਤੋਂ ਸੁਣ ਲਵੇ ਤਾਂ ਸਾਨੂੰ ਹੋਰ ਖੁਸ਼ੀ ਹੋਊਗੀ। 255 ਚੱਕ ਬੋਗਰਾ ਦੇ ਨਾਲ ਪਿੰਡ ਨਵਾਂ ਪਿੰਡ, ਤੇ ਇਹ ਫੈਸਲਾਬਾਦ ਜਿਹਨੂੰ ਲੈਲਪੁਰ ਕਹਿੰਦੇ ਸੀਗੇ, ਜੱਗੇ ਮਾਰਿਆ ਲੈਲਪੁਰ ਡਾਕਾ, ਇਹ ਉਹਨਾਂ ਪਿੰਡਾਂ ਦੇ ਉਸ ਜ਼ਿਲ੍ਹੇ ਦੇ ਪਿੰਡ ਨੇ ਜਿਹੜੇ 1947 ਦੇ ਵਿੱਚ ਜਦੋਂ ਉਜਾੜਾ ਪਿਆ ਆ, ਉਹ ਆਖਰੀ ਜਿਹੜੇ 59 ਤੋਂ ਲੈ ਕੇ 68 ਤੱਕ ਆਖਰੀ ਉਹ ਜਿਹੜੇ ਹੈਗੇ ਆ 10 ਕੁ ਨਾਮ, ਇੱਧਰ ਭਾਰਤ ਬਣ ਜਾਂਦਾ ਤੇ ਇੱਧਰ ਪਾਕਿਸਤਾਨ ਬਣ ਜਾਂਦਾ, ਉਜਾੜੇ ਪੈ ਜਾਂਦੇ। ਗਾਂ ਨਾਮ ਜਿਹੜੇ ਸਾਰੇ ਮੁਸਲਮਾਨੀ ਹੈ। ਤੁਸੀਂ ਵੇਖ ਲਿਆ, ਸਾਨੂੰ ਪਤਾ ਲੱਗਾ ਸੀਗਾ ਕਿ ਇੱਥੇ ਜਿਹੜੇ ਪੁਰਾਣੇ ਨਾਮ ਇਸ ਪਿੰਡ ਦੇ ਵਿੱਚ ਹੈਗੇ ਆ ਸਕੂਲ ਦੇ ਵਿੱਚ, ਤੇ ਅਸੀਂ ਚਾਹਿਆ ਕਿ ਜ਼ਰੂਰ ਉਹ ਰਜਿਸਟਰ ਜਾ ਕੇ ਦੇਖਣਾ ਚਾਹੀਦਾ। ਜਿਹੜੇ ਨਾਮ ਤੁਸੀਂ ਸੁਣੇ ਆ ਉਹਨਾਂ ਨਾਮਾਂ ਦੇ ਵਿੱਚ ਜੇ ਕੋਈ ਬਜ਼ੁਰਗ ਤੁਹਾਡੇ ਹੈਗੇ ਆ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ, ਥੱਲੇ ਕਮੈਂਟ ਕਰਿਓ, ਸਾਨੂੰ ਖੁਸ਼ੀ ਹੋਵੇਗੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਪੁਰਾਣਾ ਰਜਿਸਟਰ ਲੱਭ ਕੇ ਸਾਨੂੰ ਦਿਖਾਇਆ ਜੀ। 1940 ਤੋਂ ਲੈ ਕੇ 47 ਤੱਕ ਦੇ ਨਾਮ ਜਿਹੜੇ ਅਸੀਂ ਬੋਲੇ ਆ। ਨਾਸਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਇਹ ਸਾਰਾ ਪਿੰਡ ਕਮੋਆ ਸਿੱਖਾਂ ਦਾ ਸੀ। ਕਮੋਆ ਸਿੰਘਾਂ ਦਾ ਪਿੰਡ ਸੀ। ਕਬੋਜ਼ ਸਿੰਘ ਸੀ। ਹਾਂਜੀ, ਕਮੋਜ਼ ਸਾਡੇ ਬੈਠੇ ਉੱਥੇ, ਕੰਬੋਜ਼ ਬਰਾਦਰੀ। ਕਬੋਜ਼ ਬਰਾਦਰੀ ਦੇ ਸਾਰੇ ਸੀ। ਹਾਂ, ਇੱਕ ਹੋਰ ਇਹਦੇ 'ਚ ਜਿਹੜਾ ਹੈਗਾ ਉਹ ਗੱਲ ਸਾਹਮਣੇ ਆ ਗਈ ਕਿ ਇਹ ਕੰਬੋਜ਼ ਬਰਾਦਰੀ ਦੇ ਜਿਹੜੇ ਸਰਦਾਰ ਨੇ, ਇਹ ਕੰਬੋਜ਼ ਬਰਾਦਰੀ ਨਾਲ ਸੰਬੰਧਿਤ ਸਰਦਾਰ ਨੇ ਇਸ ਪਿੰਡ ਦੇ ਵਿੱਚ 255 ਚੱਕ ਦੇ ਵਿੱਚ। ਤਾਂ ਕੰਬੋਜ਼ ਬਰਾਦਰੀ ਦੇ ਲੋਕ ਜਿਹੜੇ ਸਾਨੂੰ ਦੇਖਦੇ ਆ, ਪਿਆਰ ਕਰਦੇ ਆ, ਉਹ ਇਹਨਾਂ ਨਾਵਾਂ ਤੋਂ ਲੱਭਣ ਕਿ ਉਹਨਾਂ ਦੇ ਦਾਦੇ ਪੜਦਾਦੇ, ਕਿਉਂਕਿ ਉਹਨਾਂ ਦੇ ਦਾਦਿਆਂ ਦੇ ਵੀ ਆ ਗਏ ਤੇ ਪੜਦਾਦਿਆਂ ਦੇ ਨਾਮ ਵੀ ਅਸੀਂ ਬੋਲ ਦਿੱਤੇ। ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਸ ਸਕੂਲ ਦੇ ਵਿੱਚ ਆ ਕੇ ਅਸੀਂ ਇਹ ਸਾਰੇ 47 ਵਾਲਾ ਰਜਿਸਟਰ ਸਾਡੇ ਹੱਥ 'ਚ ਲੱਗਾ, ਤੇ ਜਿਹੜੇ ਉਦੋਂ ਬਜ਼ੁਰਗ ਪੜ੍ਹਦੇ ਰਹੇ ਉਹਨਾਂ ਦੇ ਨਾਂ ਅਸੀਂ ਇੱਥੋਂ ਲੱਭੇ ਆ। ਸਾਨੂੰ ਬਹੁਤ ਖੁਸ਼ੀ ਹੋਈ ਹੈ ਤੇ ਸਾਨੂੰ ਆਸ ਹੈ ਕਿ ਤੁਸੀਂ ਬਹੁਤ ਖੁਸ਼ ਹੋਏ ਹੋਵੋਗੇ ਕਿ ਪਾਕਿਸਤਾਨ ਦੇ ਕਿਸੇ ਸਕੂਲ 'ਚ ਜਾ ਕੇ ਅਸੀਂ ਇੱਕ ਰਜਿਸਟਰ ਲੱਭਾ ਜਿਸ 'ਚ ਅਸੀਂ ਉਹਨਾਂ ਬਜ਼ੁਰਗਾਂ ਦੇ ਨਾਮ ਲੱਭੇ। ਤੇ ਅਸੀਂ ਇੱਥੇ ਜਿਹੜਾ ਆਏ ਸੀਗੇ ਉਹ ਇਹ ਦੇਖਣ ਵਾਸਤੇ ਆਏ ਸੀ ਜਿਹੜੇ ਇੱਥੇ ਕੰਬੋਜ਼ ਸਿੱਖ ਜਿਹੜੇ ਆ ਇਸ ਪਿੰਡ ਦੇ ਵਿੱਚ ਰਹਿੰਦੇ ਸੀ। ਜਦੋਂ ਅਸੀਂ ਰਜਿਸਟਰ ਦੇਖਿਆ ਸਾਨੂੰ ਇਹ ਸੀ ਜੱਟ ਸਿੱਖਾਂ ਦੇ ਨਾਮ ਲੱਭਣਗੇ ਜਾਂ ਕਿਹਦੇ ਨਾਮ ਲੱਭਦੇ ਆ, ਪਰ ਸਾਰੇ ਜਿਹੜੇ ਆ ਕੰਬੋਜ਼ ਸਿੱਖ ਬਰਾਦਰੀ ਦੇ ਨਾਮ ਇੱਥੋਂ ਸਾਨੂੰ ਮਿਲੇ ਆ। ਚਲੋ ਸਾਨੂੰ ਖੁਸ਼ੀ ਹੋਈ ਹੈ ਕਿ ਸਾਡੇ ਕੰਬੋਜ਼ ਸਿੱਖ ਭਰਾਵਾਂ ਦੇ ਜਿਹੜਾ ਉਹਨਾਂ ਦਾ ਪਿੰਡ ਆ। ਤੇ ਇੱਕ ਜਿਹੜਾ ਹੈਗਾ ਕੋਈ ਸ਼ਖਸੀਅਤ ਜਿਹੜੀ ਹੈਗੀ ਨਕੋਦਰ ਦੀ, ਨੂਰ ਮਹਿਲ ਰੋਡ ਦੇ ਉੱਤੇ ਉਹਨਾਂ ਦੀ ਦੁਕਾਨ ਹੈ, ਉਹਨਾਂ ਦਾ ਘਰ ਵੀ ਸ਼ਾਇਦ ਉੱਥੇ ਆ। ਉਹ ਇੱਥੇ ਆ ਕੇ ਵਿਜ਼ਿਟ ਵੀ ਕਰਕੇ ਗਏ ਆ, ਆਪਣੇ ਪੁਰਖਿਆਂ ਦਾ ਪਿੰਡ ਵੇਖ ਕੇ ਗਏ ਆ। ਉਹਨਾਂ ਨੇ ਵੀ ਆ ਕੇ ਇਸ ਪਿੰਡ ਦੇ ਵਿੱਚ ਵਿਜ਼ਿਟ ਕੀਤਾ ਤੇ ਆਪਦੇ ਨਾਮ ਲੱਭਣ ਦੀ ਸ਼ਾਇਦ ਕੋਸ਼ਿਸ਼ ਕੀਤੀ ਹੋਣੀ ਬਜ਼ੁਰਗਾਂ ਦੇ। ਚਲੋ ਲੱਭੇ ਜਾਂ ਨਹੀਂ ਲੱਭੇ ਉਹ ਬਾਅਦ ਦੀ ਗੱਲ ਆ, ਪਰ ਉਸ ਮਿੱਟੀ ਨੂੰ ਵੇਖਣਾ ਹੀ ਇੱਕ ਬਹੁਤ ਵੱਡੀ ਗੱਲ ਆ। ਉਸ ਮਿੱਟੀ ਦੀ ਛੋਹ ਲੈਣੀ ਜਿੱਥੇ ਸਾਡੇ ਬਜ਼ੁਰਗ ਜੰਮੇ ਪਲੇ ਖੇਡੇ ਪੜ੍ਹੇ, ਤੇ ਉਹਨਾਂ ਦੇ ਨਾਮ ਜਿਹੜੇ ਇਹਨਾਂ ਰਜਿਸਟਰਾਂ 'ਚ ਦਰਜ ਆ ਜੋ ਤੁਹਾਨੂੰ ਅਸੀਂ ਦਿਖਾਏ ਆ। ਸਾਨੂੰ ਲੱਗਿਆ ਕਿ ਸਾਨੂੰ ਇਹ ਤੁਹਾਡੇ ਨਾਲ ਜਿਹੜੀ ਇਹ ਜਾਣਕਾਰੀ ਵੀ ਜ਼ਰੂਰ ਸਾਂਝੀ ਕਰਨੀ ਚਾਹੀਦੀ ਹੈ। ਜੋ ਵੀ ਸਾਨੂੰ ਨਵਾਂ ਪਾਕਿਸਤਾਨ ਦੇ ਵਿੱਚ ਲੱਭਦਾ ਹੈ ਅਸੀਂ ਉਹਨੂੰ ਆਪਦੇ ਕੈਮਰੇ ਤੇ ਰਿਕਾਰਡ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਦਿਖਾ ਸਕੀਏ ਕਿ ਪਾਕਿਸਤਾਨ ਵਿੱਚ ਕਿਵੇਂ ਦਾ ਸਾਰਾ ਕੁਝ ਹੁੰਦਾ, ਪਾਕਿਸਤਾਨ 'ਚ ਸਕੂਲ ਕਿਵੇਂ ਦੇ ਆ, ਪਾਕਿਸਤਾਨ ਦੇ ਪਿੰਡ ਕਿਵੇਂ ਦੇ ਆ, ਜਾਂ ਪਾਕਿਸਤਾਨ ਦੇ ਬਾਜ਼ਾਰ ਕਿਵੇਂ ਦੇ ਆ। ਸਾਰਾ ਕੁਝ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ। ਮੈਨੂੰ ਲੱਗਦਾ ਕਿ ਐਪੀਸੋਡ ਤੁਹਾਨੂੰ ਚੰਗਾ ਲੱਗਿਆ ਹੋਊਗਾ।